ਜੀ ਸੱਜਣੋ, ਤੁਸੀਂ ਕੱਲ ਪਾਕਿਸਤਾਨ ਤੇ ਇੰਡੀਆ ਦਾ ਮੈਚ ਵੇਖਿਆ ਹੈ। ਇਹ ਸਵਾਲ ਅਸੀਂ ਅੱਜ ਡਿਸਕਸ ਨਹੀਂ ਕਰਦੇ ਕਿ ਪਾਕਿਸਤਾਨ ਬੁਰੀ ਤਰ੍ਹਾਂ ਹਾਰਿਆ ਹੈ ਜਾਂ ਇੱਕ ਅੱਛਾ ਮੁਕਾਬਲਾ ਕਰਕੇ ਰਿਹਾ। ਅੱਜ ਦਾ ਮੌਜ਼ੂ ਮੇਰਾ ਹੋਰ ਹੈ। ਸਪੋਰਟਸ ਤੋਂ ਜਦੋਂ ਅਸੀਂ ਨਾਂ ਲੈਂਦੇ ਹਾਂ ਨਾ, ਸਪੋਰਟਸ ਦਾ ਇੱਕ ਲਫ਼ਜ਼ ਯੂਜ਼ ਹੁੰਦਾ ਹੈ, ਸਪੋਰਟਸਮੈਨ ਸਪਿਰਿਟ। ਸਪੋਰਟਸਮੈਨ ਜਿਹੜਾ ਹੁੰਦਾ ਹੈ ਉਹ ਜਿੱਤ ਵੀ ਆਪਣੀ ਇੱਕ ਹੱਦ ਤੱਕ ਮਨਾਉਂਦਾ ਹੈ ਔਰ ਹਾਰ ਕੇ ਵੀ ਜਿਹੜਾ ਹਾਰ ਹੈ ਉਸ ਨੂੰ ਕਬੂਲ ਕਰਦਾ ਹੈ, ਫੌਰਨ ਕਬੂਲ ਕਰਦਾ ਹੈ। ਇਸ ਨੂੰ ਸਪੋਰਟਸਮੈਨ ਸਪਿਰਿਟ ਆਖਦੇ ਨੇ। ਜਿਹੜਾ ਅਸੀਂ ਇਸ ਮੈਚ ਵੇਖਿਆ ਨਾ, ਇਸ ਮੈਚ ਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਜਿਹੜੀ ਸਪੋਰਟਸਮੈਨ ਸਪਿਰਿਟ ਹੈ ਨਜ਼ਰ ਨਹੀਂ ਆਈ। ਤੁਸੀਂ ਟਾਸ ਵੇਖਿਓ ਸੀ, ਟਾਸ ਦੇ ਵਿੱਚ ਇੰਡੀਅਨ ਕਪਤਾਨ ਜਿਹੜਾ ਹੈ ਉਸ ਨਾਲ ਗੱਲ ਕਰ ਰਿਹਾ ਹੈ ਰਵੀ ਸ਼ਾਸਤਰੀ ਔਰ ਪਾਕਿਸਤਾਨੀ ਕਪਤਾਨ ਨਾਲ ਗੱਲ ਕਰ ਰਿਹਾ ਹੈ ਵਕਾਰ ਯੂਨਸ। ਪਹਿਲੀ ਤਾਂ ਗੱਲ ਇੰਜ ਕਦੀ ਵੀ ਨਹੀਂ ਹੋਇਆ ਕਿ ਪਿੱਚ ਤੇ ਦੋ ਕਮੈਂਟੇਟਰ ਮੌਜੂਦ ਹੋਣ ਤੇ ਦੋ ਕਪਤਾਨਾਂ ਨਾਲ ਵੱਖਰਾ ਵੱਖਰਾ ਗੱਲ ਕਰਨ। ਇਹ ਵੀ ਮੇਰੇ ਖਿਆਲ ਹੈ ਇੰਡੀਆ ਦੀ ਫਰਮਾਇਸ਼ ਹੈ ਜਨਾਬ ਕਿ ਅਸੀਂ ਪਾਕਿਸਤਾਨੀ ਕਮੈਂਟੇਟਰ ਨਾਲ ਵੀ ਗੱਲ ਸ਼ਾਇਦ ਨਹੀਂ ਕਰਨੀ। ਹਾਲਾਂਕਿ ਉਹ ਵਕਾਰ ਯੂਨਸ ਨੂੰ ਬਾਲਿੰਗ ਦੇ ਵਿੱਚ ਆਪਣਾ ਲੈਜੈਂਡ ਮੰਨਦੇ ਨੇ ਕਿ ਵਕਾਰ ਔਰ ਵਸੀਮ ਐਸੇ ਨੇ ਜਿਹਨਾਂ ਤੋਂ ਹੈਲਪ ਲਈ ਜਾ ਸਕਦੀ ਔਰ ਇੰਡੀਆ ਨੇ ਕਈ ਮੌਕੇ ਤੇ ਲਈ ਵੀ ਹੈ। ਫਿਰ ਮੈਚ ਚਲੇ ਜਾਵੀਏ ਤੇ ਤੁਸੀਂ ਸਪੋਰਟਸਮੈਨ ਸਪੀਡ ਵੇਖੋ ਕਿ ਜਦੋਂ ਸਲਮਾਨ ਆਗਾ ਦੇ ਗੇਂਦ ਆਪਣਾ ਰੰਜ ਲੈਂਦਾ ਪਿਆ ਤੇ ਉੱਥੇ ਗੇਂਦ ਲੱਗੀ ਹੁੰਦੀ ਬੈਟ ਨਾਲ ਤੇ ਉਸ ਨੂੰ ਜਨਾਬ ਉਹ ਬਾਜੋ ਅੱਗੇ ਜਨਾਬ ਸਾਨੂੰ ਕਿ ਤੁਸੀਂ ਆਊਟ ਦਿਓ ਇਹਨੂੰ। ਉਸ ਤੋਂ ਵੀ ਵੱਡੀ ਇੱਕ ਜਗ ਹੰਸਾਈ, ਇੱਕ ਖੇਡ ਦੇ ਨਾਲ ਖਿਲਵਾੜ, ਕ੍ਰਿਕਟ ਨਾਲ ਮਜ਼ਾਕ, ਸਪੋਰਟਸ ਨਾਲ ਮਜ਼ਾਕ ਕਿ ਜਨਾਬ ਅਸੀਂ ਟਰਾਫੀ ਜਿਹੜੀ ਹੈ ਉਹ ਪਾਕਿਸਤਾਨੀ ਬੰਦੇ ਤੋਂ ਨਹੀਂ ਲੈਣੀ। ਪਹਿਲੀ ਚੀਜ਼ ਹੈ ਕਿ ਉੱਥੇ ਮੋਹਸਿਨ ਨਕवी ਸਾਹਿਬ ਨਹੀਂ ਖੜੋਤੇ, ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਖੜੋਤੇ ਨੇ। ਮੋਹਸਿਨ ਨਕवी ਸਾਹਿਬ ਤਾਂ ਕੁਛ ਨਹੀਂ ਹੈ ਨਾ, ਅਸਲ ਉਹਦਾ ਹੀ ਹੈ ਜਿਹੜਾ ਉਹਨਾਂ ਨੂੰ ਉਸ ਮਕਾਮ ਤੇ ਲੈ ਗਿਆ ਹੈ ਜਾਂ ਉੱਥੇ ਜਾ ਕੇ ਖੜਾ ਕੀਤਾ ਹੈ। ਦੁਨੀਆ ਜਹਾਨ ਦੇ ਵਿੱਚ ਲਾਨ ਤਾਨ ਹੋ ਰਹੀ ਹੈ ਇੰਡੀਅਨ ਕ੍ਰਿਕਟ ਦੀ ਕਿ ਇਹ ਸਪੋਰਟਸਮੈਨ ਹੈ ਨਹੀਂ, ਇਹ ਖਿਲਾੜੀ ਹੁੰਦਾ ਨਹੀਂ ਹੈ। ਅਗਰ ਇੰਜ ਹੀ ਕਰਨਾ ਹੈ ਤੇ ਕੰਪਿਊਟਰ ਤੋਂ ਬਹਿ ਕੇ ਗੇਮ ਖੇਡ ਲਈ ਕਰਨ। ਆਪਣੇ ਤਮਾਸ਼ਾਈ ਵੀ ਆਪਣੇ ਲਾਏਮੈਨ, ਅੰਪਾਇਰ ਵੀ ਆਪਣੇ ਲਾਏਮੈਨ, ਕਮੈਂਟੇਟਰ ਵੀ ਆਪਣੇ ਲਾਏਮੈਨ ਤੇ ਇਨਾਮ ਵੀ ਆਪ ਵਸੂਲ ਕਰ ਲੈਣ। ਆਪਣੀ ਟੀਮ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਹੀ ਖੇਡਦੇ ਰਹਿਣ। ਬਾਹਰ ਜਾ ਕੇ ਖੇਡ ਕੇ ਕਰਨਾ ਕੀ ਹੈ? ਗੱਲ ਕੱਪ ਤੇ ਨਹੀਂ ਮੁੱਕਦੀ। ਜੇ ਅਗਰ ਇੰਜ ਹੀ ਕਰਨਾ ਹੈ, ਇਸੇ ਤਾਸੁਬ ਨਾਲ ਖੇਡਣਾ ਹੈ, ਇਸੇ ਜਜ਼ਬੇ ਉਹ ਜਜ਼ਬਾ ਜਿਹੜਾ ਸਪੋਰਟਸਮੈਨ ਦਾ ਉਹ ਨਹੀਂ ਹੋਣਾ ਤੇ ਫਿਰ ਖੇਡਣ ਦਾ ਫਾਇਦਾ ਕੀ? ਖੇਡ ਦੀ ਰੂਹ ਹੀ ਨੁਕਸਾਨਦੇਹ ਹੈ। ਪਾਕਿਸਤਾਨ ਜਿੱਤੇ ਜਾਂ ਇੰਡੀਆ, ਕ੍ਰਿਕਟ ਹਮੇਸ਼ਾ ਜਿੱਤਦੀ ਹੈ ਔਰ ਜਦੋਂ ਕ੍ਰਿਕਟ ਜਿੱਤਦੀ ਹੈ ਉਦੋਂ ਸਪੋਰਟਸ ਵੀ ਜਿੱਤਦੀ ਹੈ, ਸਪੋਰਟਸਮੈਨ ਸਪਿਰਿਟ ਵੀ ਜਿੱਤਦਾ ਹੈ ਔਰ ਸਾਰੇ ਲੋਕ ਮਿਲ ਜੁਲ ਕੇ ਹਾਰ ਵੀ ਕਬੂਲ ਕਰਦੇ ਨੇ, ਮੁਬਾਰਕਬਾਦ ਵੀ ਜਿੱਤ ਕੇ ਦਿੰਦੇ ਨੇ। ਇਸ ਚੀਜ਼ ਤੁਹਾਨੂੰ ਕੈਸੀ ਲੱਗੀ ਮੈਨੂੰ ਕਮੈਂਟ ਜ਼ਰੂਰ ਦੱਸਿਆ ਜੀ। ਬਹੁਤ ਸ਼ੁਕਰੀਆ।